ਜੀ ਸਾਰੇ ਦੋਸਤਾਂ ਨੂੰ ਪੰਜਾਬੀ ਪ੍ਰਚਾਰ ਵੱਲੋਂ ਅਹਿਮਦ ਰਜ਼ਾ ਦਾ ਸਲਾਮ। ਔਰ ਇੱਕ ਦਫਾ ਫਿਰ ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ। ਅੱਜ ਇੱਕ ਠੰਡਾ ਦਿਨ, ਲੇਕਿਨ ਇਸ ਠੰਡੇ ਦਿਨ ਦੇ ਵਿੱਚ ਅੱਜ ਆਉਣ ਦੀ ਇੱਕ ਖਾਸ ਵਜ੍ਹਾ ਉਹ ਇਹ ਹੈ ਕਿ ਸਾਡੇ ਮਿੱਤਰ ਪਿਆਰੇ ਭਗਵੰਤ ਸਿੰਘ ਜੀ ਆ ਰਹੇ ਸੀ ਇੰਡੀਆ ਤੋਂ। ਇਹਨਾਂ ਦਾ ਤਾਲੁਕ ਹਰਿਆਣਾ ਤੋਂ ਹੈ। ਮਜ਼ੀਦ ਆਪਣੇ ਬਾਰੇ ਤੁਹਾਨੂੰ ਦੱਸਣਗੇ। ਇਹਨਾਂ ਨੇ ਪੰਜਾਬੀ ਪ੍ਰਚਾਰ ਰਾਹੀਂ ਸਾਡੇ ਨਾਲ ਰਾਬਤਾ ਕੀਤਾ ਔਰ ਇਹਨਾਂ ਨੇ ਆਪਣੀ ਖਾਹਿਸ਼ ਦਾ ਇਜ਼ਹਾਰ ਕੀਤਾ ਕਿ ਮੈਂ ਤੁਹਾਡੇ ਚੈਨਲ ਨਾਲ ਗੱਲਬਾਤ ਕਰਨਾ ਚਾਹਾਂਗਾ। ਸੋ ਸਾਡੇ ਲਈ ਕਿਸੇ ਵੀ ਸਾਡੇ ਵੀਰ ਦੀ ਇਹ ਖਾਹਿਸ਼ ਪੂਰੀ ਕਰਨਾ ਇਹ ਸਾਡੇ 'ਤੇ ਫਰਜ਼ ਹੋ ਗਿਆ ਸੀ। ਸੋ ਅੱਜ ਸਾਡਾ ਆਉਣਾ ਖਾਸ ਇਸ ਮਕਸਦ ਲਈ ਹੈ। ਉਹ ਸਾਡੇ ਵੀਰ ਜੀ ਇਹ ਬੈਠੇ ਨੇ ਔਰ ਬਾਕੀ ਬਾਬੀ ਹੋਰਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ। ਇਹਨਾਂ ਤੋਂ ਪੁੱਛਦੇ ਹਾਂ, ਇਹਨਾਂ ਤੋਂ ਤੱਕ ਤੁਹਾਨੂੰ ਵੀ ਪਤਾ ਲੱਗੇ ਕਿ ਇੰਡੀਆ ਦੇ ਵਿੱਚੋਂ ਕਿਹੜੀ ਥਾਂ ਤੋਂ ਇਹਨਾਂ ਦਾ ਆਉਣਾ ਹੈ। ਜੀ ਬਾਜੀ ਜ਼ਰਾ ਦੱਸੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਿਆਣੇ ਦਾ ਰਹਿਣ ਵਾਲਾ, ਘਰ ਮੇਰਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਹੈ ਅਤੇ ਮੈਂ ਮਰੂਤੀ ਦੇ ਵਿੱਚ ਉੱਥੇ ਜੋਬ ਕਰਦਾ। ਅੱਜ ਕਿਸਮਤ ਨਾਲ ਮੈਨੂੰ ਮੌਕਾ ਮਿਲਿਆ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਇੱਧਰ ਆ ਕੇ ਦਰਸ਼ਨ ਕਰਨ ਦਾ। ਅਤੇ ਭਾਜੀ ਉਹਨਾਂ ਨਾਲ ਮੇਰਾ ਰਾਬਤਾ YouTube ਦੇ ਥਰੂ ਹੋਇਆ ਸੀਗਾ। ਫਿਰ ਅਸੀਂ WhatsApp 'ਤੇ ਗੱਲ ਕੀਤੀ ਅਤੇ ਅੱਜ ਕਿਸਮਤ ਨਾਲ ਦਰਸ਼ਨ ਹੋ ਗਏ ਭਾਜੀ ਦੇ, ਸੰਤ ਜੀ ਦੇ ਵੀ। ਤੇ ਇਹ ਦੱਸੋ ਭਗਵੰਤ ਜੀ, ਕਦੋਂ ਦਾ ਅਪਲਾਈ ਕੀਤਾ ਹੋਇਆ ਸੀ? ਮੈਂ 1 ਮਹੀਨੇ ਪਹਿਲੇ ਅਪਲਾਈ ਕਰਤਾ ਸੀਗਾ ਜੀ। ਤੁਹਾਡਾ ਫਿਰ ਕਿਸ ਤਰ੍ਹਾਂ ਹੁੰਦਾ ਹੈ ਕਿ 1 ਮਹੀਨਾ ਪਹਿਲੇ ਅਪਲਾਈ ਹੁੰਦਾ ਹੈ, 1 ਮਹੀਨੇ ਦੇ ਅੰਦਰ ਅੰਦਰ ਉਹ ਪ੍ਰੋਸੈਸ ਕੰਪਲੀਟ ਹੁੰਦਾ? 1 ਮਹੀਨੇ ਦੇ ਵਿੱਚ ਜਿੱਦਣ ਮੈਂ ਅਪਲਾਈ ਕੀਤਾ ਉਹਦੇ 24 ਘੰਟੇ ਦੇ ਵਿੱਚ ਨਾ ਸਾਡੀ, ਜਿਵੇਂ ਮੈਂ ਪੰਜਾਬ ਦਾ ਰਹਿਣ ਵਾਲਾ, ਅਤੇ ਸਾਡੀ ਪੁਲਿਸ ਇਨਕੁਆਇਰੀ ਹੁੰਦੀ ਹੈ। ਠੀਕ ਹੈ। ਪੁਲਿਸ ਵੈਰੀਫਿਕੇਸ਼ਨ ਦੇ ਬਾਅਦ ਉਹ 24 ਘੰਟੇ ਦੇ ਵਿੱਚ ਅਪਰੂਵਲ ਸਾਨੂੰ ਮਤਲਬ ਉਹਨਾਂ ਨੂੰ ਭੇਜਣਾ ਹੁੰਦਾ। ਉਹਦੇ ਬਾਅਦ ਫਿਰ ਸਾਨੂੰ ਜਿਹੜੀ ਕਨਫਰਮੇਸ਼ਨ ਹੈ ਉਹ 4 ਦਿਨ ਪਹਿਲੇ, ਜਰਨੀ ਦੇ 4 ਦਿਨ ਪਹਿਲੇ ਆਉਂਦੀ ਹੈ। ਠੀਕ ਹੈ। ਬਟ ਮੇਰੀ ਉਹ 3 ਦਿਨ ਪਹਿਲੇ ਆਈ ਹੈ। ਤੁਹਾਡਾ 3 ਦਿਨ ਪਹਿਲੇ? ਹਾਂਜੀ। ਤੋ ਇੱਕ ਜਿਹੜੀ ਡੇਟ ਤੁਹਾਨੂੰ ਕੋਈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 3 ਦਿਨ ਪਹਿਲੇ ਤੁਹਾਨੂੰ ਕਨਫਰਮ ਹੋਏਗਾ ਕਿ ਤੁਸੀਂ ਜਾ ਰਹੇ ਹੋ, ਜਾਂ ਉਸ ਤੋਂ ਪਹਿਲੇ ਇੱਕ ਟੈਂਟੇਟਿਵ ਡੇਟ ਇੱਕ ਉਹ ਤੁਸੀਂ ਦਿੰਦੇ ਹੋ ਕਿ ਮੈਂ ਇਸ ਡੇਟ ਨੂੰ ਜਾਣਾ ਚਾਹ ਰਿਹਾ? ਟੈਂਟੇਟਿਵ ਡੇਟ ਸਾਡੇ ਵੱਲੋਂ ਡਿਸਾਈਡਡ ਹੁੰਦੀ ਹੈ। ਠੀਕ ਹੈ। ਅਗਰ ਉਹ ਸਲੋਟ ਖਾਲੀ ਹੈਗਾ, 5000 ਬੰਦਿਆਂ ਦਾ ਸਲੋਟ ਹੈ ਜਿਵੇਂ, ਠੀਕ, ਉਹਦੇ ਵਿੱਚ ਅਗਰ ਉਹ ਡੇਟ ਖਾਲੀ ਹੈਗੀ ਹੈ ਤਾਂ ਫਿਰ ਉਹ ਤੁਸੀਂ ਜਾ ਸਕਦੇ ਹੋ। ਉਹਦਾ ਫਿਰ ਅਪਰੂਵਲ ਤੁਹਾਨੂੰ 4 ਦਿਨ ਪਹਿਲਾਂ ਮਿਲੇਗਾ ਵੀ 31 ਤਰੀਕ ਨੂੰ, ਅਗਰ ਜਿਵੇਂ ਅੱਜ ਮੈਂ ਆਉਣਾ ਸੀਗਾ ਤੇ ਮੈਨੂੰ 27 ਤਰੀਕ ਨੂੰ ਪਤਾ ਲੱਗੇਗਾ ਵੀ ਮੈਂ ਜਾ ਸਕਦਾ ਕਿ ਨਹੀਂ। ਠੀਕ ਹੈ। ਲੇਕਿਨ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਹੋਏਗੀ ਕਿ ਮੈਂ ਫਲਾਂ ਡੇਟ ਦਾ, ਮੈਂ ਆਪਣੇ ਵੱਲੋਂ ਇੱਕ ਸੁਜੈਸਟਿਵ ਜਿਹੜੀ ਮੈਂ ਡੇਟ ਹੈ ਉਹ ਮੈਂ ਉਹ ਦਿੱਤੀ ਹੈ, ਔਰ ਹੋ ਸਕਦਾ ਹੈ ਕਿ ਇਹਦੇ 'ਤੇ ਮੈਨੂੰ ਕਨਫਰਮੇਸ਼ਨ ਮੇਰੀ ਹੋ ਜਾਵੇ, ਇਹ ਵੀ ਹੋ ਸਕਦਾ ਕਿ ਨਾ ਵੀ ਹੋ। ਤੇ ਇਹ ਦੱਸੋ ਕਿ ਇਹ ਸਿਰਫ ਜਿਹੜੇ ਪੰਜਾਬ ਵਾਸੀ ਹਨ ਇੰਡੀਆ ਦੇ ਵਿੱਚ, ਇਹ ਤਰੀਕਾਕਾਰ ਉਹਨਾਂ ਵਾਸਤੇ ਹੈ ਜਾਂ ਪੂਰੇ ਇੰਡੀਆ ਦੇ ਵਿੱਚ ਸੇਮ ਇਹੀ ਤਰੀਕਾਕਾਰ ਹੈ ਜਿਹੜੇ ਇੰਡੀਅਨ ਯਾਤਰੀ? ਜੋ ਮੈਨੂੰ ਸੁਣਨ ਦੇ ਵਿੱਚ ਆਇਆ, ਪੰਜਾਬ ਵਾਲੇ ਜਿਹੜੇ ਵਾਸੀ ਨੇ, ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ, ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਅਤੇ ਉਹਨਾਂ ਦੇ ਲਈ ਤੁਹਾਨੂੰ ਡਾਕੂਮੈਂਟਸ ਵੀ ਜਮ੍ਹਾਂ ਕਰਵਾਉਣੇ ਪੈਂਦੇ, ਆਧਾਰ ਕਾਰਡ ਵਗੈਰਾ, ਫੋਟੋਜ਼, 2 ਗਵਾਹਾਂ ਦੀਆਂ ਫੋਟੋਆਂ ਉਹ ਲਗਾਉਣੀਆਂ ਪੈਂਦੀਆਂ। ਬਟ ਜਿਵੇਂ ਹਰਿਆਣੇ ਦਾ ਹੋ ਗਿਆ ਜਾਂ UP ਦਾ ਹੋ ਗਿਆ ਕੋਈ, ਜਾਂ ਅੱਗੇ, ਉਹਨਾਂ ਨੂੰ ਕੁਛ ਵੀ ਨਹੀਂ ਕਰਨਾ, ਉਹਨਾਂ ਨੇ ਸਿਰਫ ਫਾਰਮ ਫਿਲ ਕਰਨਾ ਅਤੇ ਉਹਨਾਂ ਨੂੰ 4 ਦਿਨ ਪਹਿਲੇ ਅਪਰੂਵਲ ਆ ਜਾਏ। ਅੱਛਾ, ਠੀਕ ਹੈ, ਠੀਕ ਹੈ। ਤੇ ਕਿਸ ਟਾਈਮ ਐਂਟਰੀ ਹੋ ਗਈ ਤੁਹਾਡੀ ਅੱਜ ਇੱਥੇ? ਮੈਂ ਅੱਜ ਸਵੇਰੇ ਧੁੰਦ ਦੇ ਕਾਰਨ ਥੋੜ੍ਹਾ ਲੇਟ ਹੋ ਗਿਆ। 9 ਵਜੇ ਅਸੀਂ ਐਂਟਰੀ ਕਰ ਗਏ ਸੀਗੇ। ਉੱਧਰੋਂ ਦੀ ਸਾਨੂੰ ਹਾਰਡਲੀ 10 ਮਿੰਟ ਲੱਗੇ ਆ ਐਂਟਰੀ ਕਰਨ ਨੂੰ। ਕੋਈ ਦਿੱਕਤ ਨਹੀਂ ਆਈ, ਕੁਛ ਨਹੀਂ, ਸਾਰੇ ਬਹੁਤ ਹੀ ਫਰੈਂਡਲੀ ਸੀਗੇ। ਤੇ ਇਹ ਦੱਸੋ ਕਿ ਇਹ ਇਸ ਥਾਂ 'ਤੇ ਆਉਣਾ, ਹਾਂਜੀ, ਇਹ ਤੁਹਾਡੇ ਲਈ ਕਿਤਨਾ ਅਹਿਮ ਹੈ, ਇਹਦੇ ਬਾਰੇ ਦੱਸੋ। ਤੇ ਨਾਲ ਇਹ ਵੀ ਦੱਸੋ ਕਿ ਫਿਰ ਪਾਕਿਸਤਾਨੀ ਸਰਕਾਰ ਨੇ ਜੋ ਲਾਂਘਾ ਖੋਲ੍ਹਾ, ਇਹ ਕੋਰੀਡੋਰ ਖੋਲ੍ਹਾ, ਔਰ ਉਸ ਨੂੰ ਕਿਸ ਨਜ਼ਰ ਦੇ ਨਾਲ ਵੇਖਦੇ ਹੋ? ਇਹ 2 ਸਵਾਲ ਹਨ, ਇਹਨਾਂ ਦਾ ਜਵਾਬ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਦਿਓ ਕਿ ਜਿਹੜੇ ਅਕਸਰ ਜਿਨ੍ਹਾਂ ਦੋਸਤਾਂ ਨੂੰ ਨਹੀਂ ਪਤਾ ਹੁੰਦਾ ਕਿ ਕਰਤਾਰਪੁਰ ਕੋਰੀਡੋਰ ਕੀ ਹੈ, ਉਹ ਸਿਰਫ ਇਸ ਨੂੰ ਇੱਕ ਕੋਈ ਵਿਜ਼ਟਰ ਪੁਆਇੰਟ ਸਮਝ ਰਹੇ ਹਨ। ਤਾਂ ਸਾਰਾ ਤੁਸੀਂ ਖੁੱਲ੍ਹ ਕੇ ਦੱਸੋ ਕਿ ਕੀ ਹੈ, ਇਹਦੀ ਇੰਪੋਰਟੈਂਸ ਕੀ ਹੈ? ਸਰ, ਮੇਰੇ ਘਰ ਤੋਂ ਨਿਕਲਣ ਤੱਕ ਮੇਰੀ ਫੈਮਿਲੀ, ਮੇਰੇ ਜਾਣ ਪਛਾਣ ਦੇ, ਮੇਰੇ ਰਿਸ਼ਤੇਦਾਰ, ਹਰ ਇੱਕ ਦਾ ਇਹ ਸੀਗਾ ਵੀ ਹਾਂ ਪਾਕਿਸਤਾਨ ਚੱਲੇ, ਹਾਂਜੀ ਪਾਕਿਸਤਾਨ ਜਾ ਰਿਹਾ। ਪਾਕਿਸਤਾਨ ਦੇ ਵਿੱਚ ਕਿੱਥੇ? ਨਨਕਾਣਾ ਸਾਹਿਬ। ਜਿਵੇਂ ਤੁਹਾਡੇ ਲਈ ਮੱਕਾ ਮਦੀਨਾ ਆ, ਜੀ ਜੀ, ਸਾਡਾ ਮੱਕਾ ਮਦੀਨਾ ਇਹ ਹੈ। ਬਸ ਇਹ ਤਾਰਾਂ ਦੇ ਇੱਧਰ ਸੀਗਾ ਅਤੇ ਅਸੀਂ ਦੂਰਬੀਨਾਂ ਨਾਲ ਲਗਾ ਕੇ ਦੇਖਦੇ ਸੀਗੇ ਵੀ ਹਾਂ ਉਹ ਹੈ ਨਨਕਾਣਾ, ਅਤੇ ਇੱਦਾਂ ਆ ਇੱਥੇ ਗੁਰੂ ਸਾਹਿਬ ਨੇ ਆਹ ਕੀਤਾ ਸੀਗਾ, ਖੇਤੀਬਾੜੀ ਕੀਤੀ, 17 ਸਾਲ ਕੱਟੇ ਆਪਣੀ ਜ਼ਿੰਦਗੀ ਦੇ। 17-18 ਸਾਲ ਦੀ ਇਹ ਉਹ ਚੀਜ਼ ਅਸੀਂ ਆਪ ਦੇਖਣ ਆਏ ਹਾਂ। ਵਾਹ। ਸਾਨੂੰ ਹਰ ਜਗ੍ਹਾ 'ਤੇ ਜਾ ਕੇ ਦੱਸਿਆ ਜਾਂਦਾ ਭਾਈ ਆਹ ਸਰੋਵਰ ਹੈ, ਇੱਥੇ ਤੁਸੀਂ ਆਹ ਦੇਖੋ, ਆਹ ਅਸੀਂ ਇਹ ਚੀਜ਼ ਬਣਾਈ ਹੈ, ਸਭ ਕੁਝ ਹੈ। ਉੱਧਰ ਵੀ ਮਜ਼ਾ ਉੱਧਰ ਵੀ ਉਹੀ ਹੈ, ਪਰ ਇੱਥੇ ਦਾ ਸਵਾਦ ਇੱਕ ਅਲੱਗ ਹੈ।